बिगेस्ट कॉपर साइट ऑफ पाकिस्तान सर। मोहम्मद खेल से हम एनुअली कितने पैसे कमा सकते हैं? सर हमने अभी तक तकरीबन कोई 22,000 टन कॉपर कॉन्सेंट्रेट जो है पिछले 3-3.5 सालों में इसको चाइना एक्सपोर्ट कर दिया है। तो कितना रेवेन्यू मिला? तकरीबन 30 से 35 मिलियन जो है ना इसकी हम रेवेन्यू 35 मिलियन डॉलर्स हम इसका रेवेन्यू। ਅੱਛਾ ਇਹ ਵੀਡੀਓ ਹੈ ਤੁਸੀਂ ਵੇਖ ਰਹੇ ਹੋ ਕਿ 2.2 ਮਿਲੀਅਨ ਲੋਕਾਂ ਨੇ ਵੇਖੀ ਔਰ ਹਰ ਬੰਦੇ ਨੇ ਇਹ ਨਾ ਇੱਕ ਪੇਜ ਹੈ ਜਿਹੜਾ ਕਹਿ ਰਿਹਾ ਜੀ ਡਾਲਰ ਪਰ ऑपरेशन मादनी अजवर कब्जा डॉलर कमाने के लिए सब कुछ कर रहे हैं। कर चुके हैं हम लोग इसमें। तो कितने दी मादनी आते ना सिर्फ कड़ियाँ ने कॉन्सेंट्रेट जो है पिछले 3-3.5 सालों में इसको चाइना एक्सपोर्ट कर दिया है। तो कितना रेवेन्यू मिला? तकरीबन 30 से 35 मिलियन जो है ना इसकी हम रेवेन्यू जनरेट। 35 मिलियन 3 ਸਾਲ ਦੇ ਵਿੱਚ 30 ਤੋਂ 35 ਮਿਲੀਅਨ ਡਾਲਰਸ 30 ਤੋਂ 35 ਮਿਲੀਅਨ ਡਾਲਰਸ 10 ਮਿਲੀਅਨ ਡਾਲਰ ਕਿੰਨਾ ਆਇਆ 1 ਕਰੋੜ ਡਾਲਰ 2 ਕਰੋੜ ਡਾਲਰ 3 ਕਰੋੜ ਡਾਲਰ 3 ਸਾਲਾਂ ਦੇ ਵਿੱਚ 3 ਕਰੋੜ ਡਾਲਰ ਦਾ ਨਿਕਲਿਆ ਸਿਰਫ ਤਾਂਬਾ। ਤੇ ਪਾਕਿਸਤਾਨ ਦੀ ਟੋਟਲ ਇਕਾਨਮੀ ਕਿੰਨੀ ਹੈ 340 ਅਰਬ ਡਾਲਰ 340 ਅਰਬ ਡਾਲਰ ਇੱਕ ਪਾਸੇ ਤੇ 3 ਕਰੋੜ ਡਾਲਰ ਇੱਕ ਪਾਸੇ 3 ਸਾਲਾਂ 'ਚ। ਚਲੋ ਜੀ ਉਹ ਇੱਕ ਬੰਦਾ ਕਹਿ ਰਿਹਾ ਥੱਲੇ ਫਿਰ ਕਮੈਂਟ ਦੇ ਵਿੱਚ ਪੰਜਾਬੀਆਂ ਨੂੰ ਗਾਲਾਂ ਨੇ ਫਿਰ ਜਿਹੜਾ ਪੰਜਾਬੀ ਗਾਲਾਂ ਪੰਜਾਬੀਆਂ ਨੂੰ ਨੇ 3 ਅਰਬ ਡਾਲਰ KPK ਦੀ ਜਿਹੜੀ ਇਕਾਨਮੀ ਹੈ ਉਹ ਅਸੀਂ 80 ਅਰਬ ਡਾਲਰ ਹੈ। ਇਹ 3 ਅਰਬ ਡਾਲਰ 3 ਕਰੋੜ ਡਾਲਰ ਉਹਦੇ ਵਿੱਚ ਹੀ ਸ਼ਾਮਲ ਹੋਣਾ ਨਾ KPK ਦੀ ਇਕਾਨਮੀ 'ਚ ਨਿਕਲ ਕੇ ਆਲਰੇਡੀ ਉਹਦੇ ਸ਼ਾਮਲ ਹੋ ਰਿਹਾ। ਤੇ ਪੰਜਾਬੀਆਂ ਦੇ ਇਹਦੇ 'ਚ ਕੀ ਕਸੂਰ ਹੈ? ਵਫਾਕੀ ਹਕੂਮਤ ਲੈ ਰਹੀ ਹੈ ਔਰ ਇਹਦੇ 'ਚ ਠੀਕ ਹੈ ਕੋਈ ਥੋੜੀ ਜਿਹੜੀ ਕਰਪਸ਼ਨ ਸਰਕਾਰੀ ادارے ਕਰਦੇ ਨੇ ਕੋਈ ਫੌਜ ਕਰਦੀ ਹੋਣੀ ਹੈ ਉਹ ਕਰਪਸ਼ਨ ਲਹਿਦਾ ਹੈ ਲੇਕਿਨ ਉਸ ਤੋਂ ਇਲਾਵਾ ਤੇ ਚਾਈਨਾ ਨੂੰ ਐਕਸਪੋਰਟ ਹੋ ਰਿਹਾ ਪਾਕਿਸਤਾਨ ਦੀ ਐਕਸਪੋਰਟ 'ਚ ਆ ਰਿਹਾ। ਮੈਂ ਨਹੀਂ ਕਹਿੰਦਾ ਐਕਸਪੋਰਟ ਹੋਣਾ ਚਾਹੀਦਾ ਪਾਕਿਸਤਾਨ ਨੂੰ ਆਪਣੇ ਇੰਜੀਨੀਅਰ ਤਿਆਰ ਕਰਨੇ ਚਾਹੀਦੇ ਨੇ ਪਾਕਿਸਤਾਨ ਨੂੰ ਆਪਣੀ ਮਸ਼ੀਨਰੀ ਤਿਆਰ ਕਰਨੀ ਚਾਹੀਦੀ ਔਰ ਇੱਥੇ ਹੀ ਪ੍ਰੋਸੈਸ ਕਰਕੇ ਇਸ ਤਾਂਬੇ ਦੇ ਜ਼ਰੀਏ ਸਾਡੀ ਕੌਮ ਦਾ ਫਾਇਦਾ ਹੋਣਾ ਚਾਹੀਦਾ। ਲੇਕਿਨ ਇਹ ਜਿਹੜੀ ਜਹਾਲਤ ਹੈ ਨਾ ਅਪਲਾਈ ਹੈ 3 ਕਰੋੜ ਡਾਲਰ ਪਾਕਿਸਤਾਨ ਦੀ ਇਕਾਨਮੀ ਦੇ ਅੱਗੇ ਇੰਝ ਹੀ ਹੈ ਜਿਵੇਂ ਊਂਠ ਦੇ ਮੂੰਹ ਜ਼ੀਰਾ। ਇੱਥੇ ਡਿਲੀਵਰੀ ਕੋਈ ਨਹੀਂ ਆ ਰਹੀ ਤੇ ਮੈਂ 버ਗਰ ਕਿੰਗ 'ਚ ਬੈਠਾ ਵਾਂ ਤੇ ਇਹਨਾਂ ਦੀ ਜਹਾਲਤ ਸੁਣ ਰਿਹਾ ਵਾਂ ਔਰ ਇਹ ਗਾਲਾਂ ਓਏ ਜਾਹਲੋ ਜਹਾਲਤ ਦੇ ਪਿਓ ਹੋ ਤੁਸੀਂ ਵੀਡੀਓ ਸੁਣ ਕੇ ਵੀ ਨਹੀਂ ਅਕਲ ਤੁਹਾਡੇ 'ਚ ਹੈ ਇਸਤੇਮਾਲ ਤੁਸੀਂ ਕਰਦੇ ਕਿ 3 ਕਰੋੜ ਡਾਲਰ ਕੁਛ ਨਹੀਂ ਹੁੰਦਾ। ਉਹ ਜਿਹੜੀ ਹਾਮਦ ਮੀਰ ਨੇ ਕਿਹਾ ਨਾ 600 ਟ੍ਰਿਲੀਅਨ ਦੇ ਨੇ ਉਹ ਜੇ 3 ਸਾਲ 'ਚ ਤੁਸੀਂ 3 ਕਰੋੜ ਦੇ ਕੱਢੇ ਨੇ ਤੇ 600 ਟ੍ਰਿਲੀਅਨ ਕੱਢਦੇ ਆ ਤੁਹਾਨੂੰ 600 ਸਾਲ ਲੱਗਣੇ ਨੇ। ਤੇ ਬਿਹਤਰ ਇਹ ਹੈ ਕਿ ਜਿਹੜਾ ਤੁਹਾਡੇ ਦਿਮਾਗ 'ਚ ਬੂਸਾ ਭਰਿਆ ਨਾ ਉਹਨੂੰ ਖਤਮ ਕਰਕੇ ਆਪਣੇ ਮੁੰਡਿਆਂ ਨੂੰ ਇੰਜੀਨੀਅਰਿੰਗ ਸਿਖਾਓ ਆਪਣੀ ਜ਼ੁਬਾਨ 'ਚ ਪਸ਼ਤੋ 'ਚ ਤੁਸੀਂ ਸਿਖਾ ਲਓ ਇੰਜੀਨੀਅਰਿੰਗ ਸਿਖਾਓ ਉਹਨਾਂ ਨੂੰ ਮਸ਼ੀਨਰੀ ਬਣਾਉਣੀ ਸਿਖਾਓ ਤੇ ਉਹਨੂੰ ਸਾਫ਼ ਕਰਨਾ ਸਿਖਾਓ ਤਾਂ ਕਿ ਚਾਈਨਾ ਨਾ ਐਕਸਪੋਰਟ ਹੋਏ। ਤੇ ਜੇ ਪੰਜਾਬੀਆਂ ਨੂੰ ਐਂ ਤੁਸੀਂ ਗਾਲਾਂ ਕੱਢਦੇ ਰਹੇ ਤੇ ਅੱਗੂ ਤੁਹਾਨੂੰ ਹੋਰ ਗਾਲਾਂ ਪੈਣੀਆਂ ਨੇ। ਉਹਨਾਂ ਨੇ ਤੁਹਾਨੂੰ ਪੰਜਾਬ 'ਚੋਂ ਕੱਢ ਦੇਣਾ ਤੁਸੀਂ ਸਿੰਧ ਪੰਜਾਬ ਕਰਾਚੀ 'ਚ ਤੁਸੀਂ ਬੈਠੇ ਹੋ ਤੇ ਤੁਹਾਡਾ ਸਭ ਤੋਂ ਜ਼ਿਆਦਾ ਨੁਕਸਾਨ ਹੋਣਾ। ਅਸੀਂ ਤਾਂ ਤੁਹਾਨੂੰ ਵੱਡੇ ਭਰਾ ਹੋਣ ਦੇ ਨਾਤੇ ਸਮਝਾ ਰਹੇ ਹਾਂ ਕਿ ਪਾਗਲਾਂ ਵਾਲੀਆਂ ਹਰਕਤਾਂ ਨਾ ਕਰੋ ਅਕਲ ਸਿੱਖੋ।